Compromise considered a universal joke ਕਿ ਵੀ ਤੁਹਾਡੀ ਵਕਤ ਹੀ ਕੋਈ ਨਹੀਂ, ਤੁਹਾਨੂੰ ਕਿਸੇ ਲੈਵਲ ਦੇ ਉੱਤੇ ਵੀ ਨਾ ਤੁਹਾਨੂੰ ਈਰਾਨ ਇਨਵੋਲਵ ਕਰੇ ਕਿਸੇ ਪਾਸਿਓਂ। 2 ਸ਼ਿਪ ਨਿਕਲੇ ਨੇ, ਉੱਥੇ ਕੀ ਫਸੇ ਹੋਏ ਨੇ ਹਾਲਾਤ ਹੈ, ਨਾ ਤੁਹਾਨੂੰ ਜਿਸ ਅਮਰੀਕਾ ਦੇ ਨਾਲ ਤੁਸੀਂ ਕਹੇ ਜੀ ਅਬ ਕੀ ਬਾਰ ਟਰੰਪ ਸਰਕਾਰ ਉਹਨਾਂ ਵੀ ਛਟਕ ਕੇ ਪਰੇ ਸੁੱਟਿਆ। ਅਲਟੀਮੇਟਲੀ ਹੁਣ ਮੋਦੀ ਨੂੰ ਤਾਂ ਜਾਂ ਭਾਰਤ ਨੂੰ ਸਰਜਿਓ ਹੀ ਰਨ ਕਰ ਰਿਹਾ। India is an essential US partner in Indo-Pacific. Its rise is good for American interests, says top Pentagon official. ਕੋਈ official intimation, ਕੋਈ ਉਹਨਾਂ ਦੀ foreign ministry ਦੀ briefing ਨਹੀਂ ਸੀ ਕਿ ਜੀ assistant secretary of defense ਆ ਰਿਹਾ। ਉਹ ਵੀ ਉਨੀ ਕੀ ਗੱਲ ਕਰ ਰਿਹਾ ਕਿ ਨਾ ਉਹਨਾਂ ਦਾ ਕੋਈ ਕੁਆਡ 'ਚ ਨਾ ਜਿਹੜਾ ਉਹ ਦੂਸਰੇ ਹਵਾਲੇ ਨਾਲ ਗੱਲਬਾਤ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਈਰਾਨ ਕ੍ਰਾਈਸਿਸ ਵਿੱਚ ਭਾਰਤ ਦੀ ਸਥਿਤੀ ਜਿਹੜੀ ਹੈ ਉਹ ਬੜੀ ਹਾਸੋਹੀਣੀ ਬਣੀ ਹੋਈ ਹੈ। ਵਿਸ਼ਵ ਗੁਰੂ ਭਾਰਤ ਇਸ ਕ੍ਰਾਈਸਿਸ ਵਿੱਚ ਬਿਲਕੁਲ ਅਲੱਗ-ਥਲੱਗ ਨਜ਼ਰ ਆ ਰਿਹਾ ਹੈ ਔਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਦੁਨੀਆ ਵਿੱਚ ਮਜ਼ਾਕ ਦਾ ਵਿਸ਼ਾ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਮੇਸ਼ਾ ਜਦੋਂ ਭਾਰਤ ਬ੍ਰਿਟਿਸ਼ ਕਾਲੋਨੀ ਵੀ ਸੀ, ਬ੍ਰਿਟਿਸ਼ ਬਸਤੀ ਵੀ ਸੀ, ਤੇ ਇਸ ਨੂੰ ਬ੍ਰਿਟਿਸ਼ ਕਲੋਨੀਅਲਿਜ਼ਮ ਦੀ ਟਰਮ ਦੇ ਵਿੱਚ ਬ੍ਰਿਟਿਸ਼ ਐਮਪਾਇਰ ਦੇ ਤਾਜ ਦਾ ਜਿਹੜਾ ਹੈ ਉਹ ਕੇਂਦਰੀ ਹੀਰਾ ਕਿਹਾ ਜਾਂਦਾ ਸੀ। ਕਰਾਊਨ ਜਿਊਲ, ਜਿਹੜਾ ਕਰਾਊਨ ਜਿਊਲ ਕਿਹਾ ਜਾਂਦਾ ਸੀ। ਮਤਲਬ ਇਹ ਹੈ ਕਿ ਵੀ ਬੇਸ਼ੱਕ ਬ੍ਰਿਟਨ ਦਾ ਉਸ ਵੇਲੇ ਦੀ ਦੁਨੀਆ ਦੇ 40% ਦੇ ਉੱਤੇ ਕੰਟਰੋਲ ਸੀ, ਪਰ ਉਹ ਸਮਝਦੇ ਸੀ ਵੀ ਜਿਹੜਾ ਉਸ ਦੇ ਜਿਹੜਾ ਕਰਾਊਨ ਦੇ ਵਿੱਚ, ਉਸ ਦੇ ਤਾਜ ਦੇ ਵਿੱਚ ਅਸਲੀ ਗਹਿਣਾ ਉਹ ਭਾਰਤ ਹੈ। ਵਪਾਰ ਦੇ ਲਿਹਾਜ਼ ਨਾਲ ਵੀ, ਸਾਈਜ਼ ਦੇ ਲਿਹਾਜ਼ ਨਾਲ ਵੀ, ਸਿਵਲਾਈਜੇਸ਼ਨ ਦੇ ਲਿਹਾਜ਼ ਨਾਲ ਵੀ। ਉਹ ਲਗਭਗ 200 ਸਾਲ ਅੰਗਰੇਜ਼ਾਂ ਨੂੰ ਲੱਗੇ ਸੀ ਭਾਰਤ ਨੂੰ ਫਤਿਹ ਕਰਨ 'ਚ। 1757 ਤੋਂ ਲੈ ਕੇ ਕਦੋਂ ਉਹ ਆਏ ਜਹਾਂਗੀਰ ਦੇ ਪੀਰੀਅਡ 1757 'ਚ ਬੰਗਾਲ ਦੀ ਜੰਗ, ਜਿਹੜੀ ਪਲਾਸੀ ਦੀ ਲੜਾਈ ਹੋਈ, ਔਰ ਫਿਰ 1849 ਦੇ ਵਿੱਚ ਜਿਹੜਾ ਹੈ ਉਹ ਪੰਜਾਬ ਉਹਨਾਂ ਦੇ ਪੇਟੇ ਪਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਸ ਤੋਂ ਬਾਅਦ ਸੈਕੰਡ ਵਰਲਡ ਵਾਰ ਤੋਂ ਬਾਅਦ ਬ੍ਰਿਟਿਸ਼ ਕਲੋਨੀਅਲ ਰੂਲ ਖਤਮ ਹੋਇਆ। ਭਾਰਤ, ਪਾਕਿਸਤਾਨ, ਸ੍ਰੀਲੰਕਾ, ਬਰਮਾ, ਕਿਸੇ ਸਟੇਜ 'ਤੇ ਬਰਮਾ ਵੀ ਉਸ ਸਾਰੇ ਖਿੱਤੇ ਦਾ ਹਿੱਸਾ ਹੀ ਸੀ। ਨੇਪਾਲ ਇੰਡੀਪੈਂਡੈਂਟ ਰਿਹਾ, ਉਹਨਾਂ ਦੇ ਨਾਲ ਉਹਨਾਂ ਦੀਆਂ ਅੱਡ-ਅੱਡ ਟ੍ਰੀਟੀਜ਼ ਰਹੀਆਂ। ਫਿਰ ਅਸੀਂ ਉਸ ਤੋਂ ਵੀ ਜੇ ਪਹਿਲਾਂ ਬ੍ਰਿਟਿਸ਼ ਪੀਰੀਅਡ ਤੋਂ ਦੇਖੀਏ ਤੇ ਮੁਗਲ ਪੀਰੀਅਡ ਦੇ ਵਿੱਚ ਦੁਨੀਆ ਦੇ ਵਪਾਰ ਦਾ 22% ਜਿਹੜਾ ਹਿੱਸਾ ਹੈ ਮੁਗਲ ਇੰਡੀਆ ਵੇਲੇ ਉਹ ਉਸ ਭਾਰਤ ਦਾ ਸੀ, ਜਿਸ ਦੇ ਉੱਤੇ ਮੁਗਲਾਂ ਦਾ ਕੰਟਰੋਲ, ਜਿਹੜਾ ਅੱਜ ਸਿਰਫ ਭਾਵੇਂ 2% ਹੈ। ਲੇਕਿਨ ਜੇ ਅੱਜ 8 ਬਿਲੀਅਨ ਲੋਕਾਂ ਦੀ ਦੁਨੀਆ ਦੇ ਵਿੱਚ ਆਬਾਦੀ ਹੈ, ਉਸ 'ਚ 1,500 ਮਿਲੀਅਨ, ਆਲਮੋਸਟ 1.5 ਬਿਲੀਅਨ ਦਾ ਮੁਲਕ, ਇੰਨਾ ਲੰਬਾ ਚੌੜਾ, ਔਰ ਉਹ ਸਾਰੇ ਦਾ ਰੋਲ ਤੇ ਲੜਾਈ ਵੀ, ਕ੍ਰਾਈਸਿਸ ਵੀ ਤੁਹਾਡੇ ਗੁਆਂਢ 'ਚ ਹੋ ਰਿਹਾ ਹੋਏ ਤੇ ਤੁਹਾਨੂੰ ਉਹ, ਜਿਵੇਂ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਬੇਰਾਂ ਵੱਟੇ ਕੋਈ ਨਾ ਪੁੱਛੇ। ਹੁਣ ਬੇਰ ਸਭ ਤੋਂ ਮੁਫਤ ਹੁੰਦੇ ਨੇ, ਜੰਗਲੀ ਬੇਰ ਸੀ, ਹੁਣ ਤਾਂ ਚਲੋ ਜੰਗਲ ਹੀ ਖਤਮ ਕਰਤੇ। ਤੇ ਜਦੋਂ ਇਹ ਕਹਿਣਾ ਹੋਏ ਵੀ ਇਹ ਤਾਂ ਕੋਈ ਕੌਡੀਆਂ ਭਾ ਨਹੀਂ ਪਈ, ਤਾਂ ਕਹਿੰਦੇ ਤਾਂ ਕੋਈ ਬੇਰਾਂ ਵੱਟੇ ਨਹੀਂ ਲੈਂਦਾ ਕਿ ਵੀ ਤੁਸੀਂ ਬੇਰ ਦਿਓ ਜੀ, ਤੇ ਇਹਦੇ ਬਦਲੇ ਇੰਨਾ ਭਾਰ ਵੀ ਨਹੀਂ ਹੈ ਜਿੰਨਾ ਕਿ ਬੇਰਾਂ ਦਾ ਮੁੱਲ ਹੁੰਦਾ। ਸੋ ਜੇ ਕਹਿਣਾ ਹੋਏ ਵੀ ਉਹ ਮੁਲਕ ਜਿਸ ਨੇ ਆਪਣੀ ਆਪ ਛਾਤੀ ਦੇ ਉੱਤੇ ਵਿਸ਼ਵ ਗੁਰੂ ਦਾ ਇਸ਼ਤਿਹਾਰ ਚਿਪਕਾ ਕੇ ਦੁਨੀਆ ਭਰ ਦੇ ਵਿੱਚ ਜਿਹੜਾ 2014 ਤੋਂ ਮੋਦੀ ਆਇਆ
ਉਸ ਤੋਂ ਪਹਿਲਾਂ ਵੀ ਜਦੋਂ ਵਾਜਪਾਈ ਦੀ ਹਕੂਮਤ ਵੀ ਸੀ, ਉਦੋਂ ਜਦੋਂ ਇਹਨਾਂ ਨੇ ਸ਼ਾਈਨਿੰਗ ਇੰਡੀਆ ਕੈਂਪੇਨ ਸ਼ੁਰੂ ਕੀਤਾ ਵਾਜਪਾਈ ਨੇ, ਉਹਨਾਂ ਦਾ ਔਨ ਰਿਟਨ ਪੋਸਟਰ ਸੀ ਕਿ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਵਿਸ਼ਵ ਗੁਰੂ, ਅਸੀਂ ਇਹ ਕਾਰਡ ਕੱਢੀ, ਅਸੀਂ ਉਹ ਕਾਰਡ ਕੱਢੀ। ਹੁਣ ਗੱਲ ਜੇ ਸੱਚਮੁੱਚ, ਔਰ ਫਿਰ ਬੜੇ ਮਾਣ ਨਾਲ ਇਹ ਕਹਿਣਗੇ ਕਿ ਜੀ ਅਸੀਂ ਤਾਂ ਉਹ ਜੋ ਸਾਡਾ ਤਾਂ ਸਲੋਗਨ ਹੀ ਇਹ ਹੈ ਕਿ ਵੀ ਉਹ ਸਾਰਾ ਜਿਹੜੀ ਹੈ ਇਨਸਾਨੀਅਤ ਉਹ ਕੁਟੁੰਬ ਹੈ, ਉਹ ਫੈਮਿਲੀ ਹੈ, ਔਰ ਅਸੀਂ ਉਸ ਦੇ ਜਿਹੜੇ ਆ ਉਹ ਵੱਡੇ ਝੰਡਾ ਬਰਦਾਰ ਆ, ਉਹਦੇ ਰੱਖਿਅਕ ਹੈ। ਬਿਲਕੁਲ। ਹੁਣ ਇਸ ਸਾਰੇ ਪੀਰੀਅਡ 'ਚ ਜਿੰਨਾ ਜਲੂਸ, ਠੀਕ ਹੈ ਰਾਹੁਲ ਗਾਂਧੀ ਨੇ ਉਹਨੇ ਕਿਹਾ ਕਿ ਵੀ ਵੈਸਟ ਏਸ਼ੀਆ ਕ੍ਰਾਈਸਿਸ ਇੰਡੀਆਜ਼ ਫੋਰਨ ਪਾਲਿਸੀ ਇਜ਼ ਕੰਪਰੋਮਾਈਜ਼ਡ। ਕੰਪਰੋਮਾਈਜ਼ ਦਾ ਮਤਲਬ ਇਹ ਹੈ ਕਿ ਵੀ ਈਰਾਨ ਦੇ ਨਾਲ ਜਦੋਂ ਇਜ਼ਰਾਈਲ ਹਮਲਾ ਕਰਦਾ, ਉਸ ਤੋਂ 48 ਘੰਟੇ ਪਹਿਲਾਂ 2 ਦਿਨ ਪਹਿਲੇ ਮੋਦੀ ਜਿਹੜਾ ਉਹਨਾਂ ਦੀ ਪਾਰਲੀਮੈਂਟ 'ਚ ਲੈਕਚਰ ਕਰਕੇ ਕਹਿ ਰਿਹਾ ਹੁੰਦਾ ਹੈ ਕਿ ਵੀ ਜੀ ਇੰਡੀਆ ਸਾਡਾ ਮਦਰਲੈਂਡ ਹੈ ਤੇ ਇਜ਼ਰਾਈਲ ਫਾਦਰਲੈਂਡ, ਅਸੀਂ ਤੁਹਾਡੇ ਨਾਲ ਖੜੇ। ਹੁਣ ਜ਼ਾਹਰ ਹੈ ਵੀ ਤੁਸੀਂ ਕਿੱਥੇ ਜਾ ਕੇ ਖੜੇ। ਉਸ ਤੋਂ ਪਹਿਲਾਂ ਹੀ ਉਹਨਾਂ ਦਾ ਟ੍ਰੇਡ ਪੈਕਟ ਨੂੰ ਲੈ ਕੇ ਔਰ ਦੂਜੇ ਤੀਜੇ ਜਲੂਸ ਨਿਕਲ ਰਿਹਾ ਸੀ। ਉਹਨਾਂ ਕਿਹਾ ਵੀ ਕੰਪਰੋਮਾਈਜ਼ ਕੰਸੀਡਰਡ ਏ ਯੂਨੀਵਰਸਲ ਜੋਕ, ਕਿ ਉਹਨਾਂ ਦੀ ਨੀਤੀ ਇੱਕ ਪੂਰੀ ਵਿਸ਼ਵ ਵਿਆਪੀ ਇੱਕ ਮਜ਼ਾਹੀਆ ਜਿਹੜਾ ਹੈ ਉਹ ਸੋਰਸ ਬਣ ਗਈ ਹੈ, ਜਾਂ ਇੱਕ ਮਜ਼ਾਕ ਬਣ ਗਿਆ। ਔਰ ਇਹ ਬਿਲਕੁਲ ਠੀਕ ਹੈ ਕਿ ਵੀ ਤੁਹਾਡੀ ਵਕਤ ਹੀ ਕੋਈ ਨਹੀਂ, ਤੁਹਾਨੂੰ ਕਿਸੇ ਲੈਵਲ ਦੇ ਉੱਤੇ ਵੀ ਨਾ ਤੁਹਾਨੂੰ ਈਰਾਨ ਇਨਵੋਲਵ ਕਰੇ ਕਿਸੇ ਪਾਸਿਓਂ। 2 ਸ਼ਿਪ ਨਿਕਲੇ ਨੇ, ਉੱਥੇ ਕੀ ਫਸੇ ਹੋਏ ਨੇ ਹਾਲਾਤ ਹੈ, ਨਾ ਤੁਹਾਨੂੰ ਜਿਸ ਅਮਰੀਕਾ ਦੇ ਨਾਲ ਤੁਸੀਂ ਕਹੇ ਜੀ ਅਬ ਕੀ ਬਾਰ ਟਰੰਪ ਸਰਕਾਰ, ਉਹਨਾਂ ਵੀ ਛਟਕ ਕੇ ਪਰੇ ਸੁੱਟਿਆ। ਔਰ ਈਵਨ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਵੀ ਆਲਰੇਡੀ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਮਿਸਟਰ ਸਰਜੀਓ ਗੌਰ ਜਿਹੜੇ ਅਮਰੀਕਾ ਦੇ ਐਂਬੈਸਡਰ ਵੀ ਨੇ ਇੰਡੀਆ 'ਚ, ਔਰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਸਪੈਸ਼ਲ ਐਨਵੋਏ ਨੇ, ਉਹ ਸਪੈਸ਼ਲ ਮਿਸ਼ਨ ਤੇ ਚੜ੍ਹੇ ਹੋਏ ਨੇ। ਸ੍ਰੀਲੰਕਾ ਔਰ ਭੂਟਾਨ ਔਰ ਪਾਕਿਸਤਾਨ, ਬੰਗਲਾਦੇਸ਼ ਵੀ ਜਾਣਾ ਹੈ, ਔਰ ਅਲਟੀਮੇਟ ਮਿਸ਼ਨ ਕੀ ਹੈ ਵੀ ਡੋਂਟ ਨੋ ਹੁਣ। ਔਰ ਜੇ ਤੁਸੀਂ ਦੇਖੋ ਵੀ ਅਲਟੀਮੇਟਲੀ ਹੁਣ ਮੋਦੀ ਨੂੰ ਤਾਂ ਜਾਂ ਭਾਰਤ ਨੂੰ ਸਰਜੀਓ ਹੀ ਰਨ ਕਰ ਰਿਹਾ। ਹੁਣ ਕੱਲ ਸਰਜੀਓ ਨੇ ਹੀ ਆਪਣੇ ਜਿਹੜਾ ਉਹਦੇ ਤੇ ਐਕਸ ਹੈਂਡਲ ਤੇ ਕਿਹਾ ਸੀ ਕਿ ਜਿਹੜਾ ਅਮਰੀਕਾ ਦਾ ਪੈਂਟਾਗਨ ਆਫੀਸ਼ੀਅਲ US ਅਸਿਸਟੈਂਟ ਸੈਕਟਰੀ ਐਲਬ੍ਰਿਜ ਕੌਲਬੀ ਵੀ ਭਾਰਤ ਆ ਰਹੇ ਨੇ, ਕੋਈ ਭਾਰਤ ਦਾ ਸੋਰਸ ਨਹੀਂ। ਅੱਜ ਉਹ ਪਹੁੰਚ ਵੀ ਗਿਆ ਐਲਬ੍ਰਿਜ ਕੌਲਬੀ, ਔਰ ਉਹਨਾਂ ਨੇ ਜਿਹੜਾ ਐਡਰੈਸ ਵੀ ਜਿਹੜਾ ਉਹਨਾਂ ਦੇ ਜਿਸ ਥਾਂ ਦੇ ਉੱਤੇ ਕੀਤਾ ਵਿਜ਼ਿਟਿੰਗ ਦਿੱਲੀ, ਉਸ 'ਚ ਉਹਨਾਂ ਨੇ ਜੋ ਗੱਲਾਂ ਕਹੀਆਂ, ਉਹਨਾਂ 'ਚ ਕੁਛ ਤਾਂ ਜਿਹੜੀਆਂ ਨੇ ਉਹ ਪਲੋਸਣ ਵਾਲੀਆਂ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਰਤ ਦੀ ਜਿਹੜੀ ਹੈ ਧੌਣ ਹੈ ਸਾਡੇ ਹੱਥ ਆਈ ਹੋਈ ਹੈ। ਕਿਉਂਕਿ ਈਰਾਨ ਕ੍ਰਾਈਸਿਸ ਕਰਕੇ ਜਿਹੜਾ ਪੈਕਟ ਮਾਰਚ ਦੇ ਵਿੱਚ ਟ੍ਰੇਡ ਪੈਕਟ ਸਾਈਨ ਹੋਣਾ ਸੀ, ਉਹ ਥੋੜਾ ਜਿਹਾ ਅੱਗੇ ਪਾ ਦਿੱਤਾ ਹੈ। ਔਰ ਉਸ 'ਚ ਉਹਨਾਂ ਨੇ ਇੰਡੀਆ ਹੈ ਐਨ ਐਸੈਂਸ਼ੀਅਲ US ਪਾਰਟਨਰ in Indo-Pacific, its rise is good for American interests, says top Pentagon official. ਉੱਥੇ ਜਾ ਕੇ ਵੀ ਉਹ ਅਮਰੀਕਾ ਦੇ ਹਿੱਤਾਂ ਦੀ ਗੱਲ ਕਰਦੇ ਕਹਿੰਦੇ ਨੇ ਕਿ ਜੀ ਇਹ ਜਿਹੜਾ ਇੰਡੋ ਪੈਸੀਫਿਕ ਦੇ ਵਿੱਚ ਭਾਰਤ ਇੱਕ ਚੰਗਾ ਪਾਰਟਨਰ ਹੈ, ਔਰ ਇਹ ਜੇ ਅੱਗੇ ਵੱਧਦਾ ਹੈ ਤੇ ਇਹ ਸਾਡੇ ਹਿੱਤ ਦੇ ਵਿੱਚ ਜਾਂਦਾ ਹੈ। ਔਰ ਹਾਲਾਂਕਿ ਸਾਰੀ ਆਪਣੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਕੁਆਡ ਦਾ ਜ਼ਿਕਰ ਨਹੀਂ ਕੀਤਾ, ਜਦੋਂ ਇੰਡੋ ਪੈਸੀਫਿਕ ਦਾ ਜ਼ਿਕਰ ਹੁੰਦਾ ਹੈ। ਪਿਛਲੀ ਟਰਮ ਪ੍ਰੈਜ਼ੀਡੈਂਟ ਟਰੰਪ ਦੀ ਵੇਲੇ ਉਹਨਾਂ ਨੇ ਚੀਨ ਨੂੰ ਘੇਰਨ ਦੇ ਲਈ ਜਿਹੜੇ ਕੁਆਡ 4 ਮੁਲਕ ਜਿਹੜੇ ਨੇ ਉਹਨਾਂ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਜਿਹੜਾ ਹੈ ਔਰ ਇੰਡੀਆ ਸੀ। ਹੁਣ ਇਹਦੇ 'ਚ ਸਾਰੀ ਪ੍ਰੈਜੈਂਟੇਸ਼ਨ 'ਚ ਕੁਆਡ ਦਾ ਜ਼ਿਕਰ ਨਹੀਂ ਹੈ, ਔਰ ਇਹ ਅਸਿਸਟੈਂਟ ਸੈਕਟਰੀ ਆਫ ਡਿਪਾਰਟਮੈਂਟ ਆਫ ਵਾਰ ਨੇ, ਔਰ ਬੜਾ ਅਹਿਮ ਮਹਿਕਮਾ ਹੈ, ਯਾਨੀ ਡਿਫੈਂਸ ਸੈਕਟਰੀ ਤੋਂ ਬਾਅਦ ਨੰਬਰ 2 ਤੇ ਨੇ। ਔਰ ਜਿਹਨੂੰ ਉਹਨਾਂ ਨੇ ਐਡਰੈਸ ਕੀਤਾ ਡਿਪਲੋਮੈਟ ਤੇ ਫੋਰਨ ਪਾਲਿਸੀ ਮੇਕਰ ਸੀ। ਔਰ ਉਹਦੇ 'ਚ ਕੰਟਰਾਡਿਕਸ਼ਨ ਇਹ ਵੀ ਹੋਈ ਕਿ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਭਾਰਤ ਨੂੰ ਸਮਝਦੇ ਹਾਂ ਕਿ ਵੀ ਇਹ ਸਾਡਾ ਪਾਰਟਨਰ ਇਹਦਾ ਰਾਈਜ਼ ਹੋਏ ਤਾਂ, ਲੇਕਿਨ ਐਨ ਇਸੇ ਹੀ ਪਲੇਟਫਾਰਮ ਤੋਂ ਰਾਇਸੀਨਾ ਡਾਇਲੋਗ ਦੇ ਵਿੱਚ ਜਿਹੜੇ ਇਹਨਾਂ ਦੇ ਅਮਰੀਕਾ ਦੇ ਪ੍ਰੋਮੀਨੈਂਟ US ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਲੈਂਡਿਊ, ਉਹਨਾਂ ਨੇ ਇਹ ਗੱਲ ਬੜੀ ਖੁੱਲ੍ਹ ਕੇ ਕਹੀ ਸੀ, ਜਿਹੜੀ ਹੁਣ ਦੁਬਾਰਾ ਇਹ ਕੋਟ ਕੀਤੀ ਗਈ ਹੈ। ਇੰਡੀਆ ਸ਼ੁੱਡ ਅੰਡਰਸਟੈਂਡ that we are not going to make the same mistakes with India that we made with China 20 years ago, in terms of saying we are going to let you develop all these markets, and then the next thing we know
ਯੂ ਆਰ ਬੀਟਿੰਗ ਅਸ ਇਨ ਅ ਲੋਟ ਆਫ ਕਮਰਸ਼ੀਅਲ ਥਿੰਗਸ। ਇਹ ਉਹਨਾਂ ਦਾ ਸੈਕਟਰੀ ਆਫ ਜਿਹੜਾ ਉਹ ਡਿਫੈਂਸ ਤੋਂ ਪਹਿਲਾਂ ਜਿਹੜਾ ਮੇਨ ਬੰਦਾ ਆਂਦਾ ਹੈ ਇੱਥੇ ਰਾਇਸੀਨਾ ਡਾਇਲੌਗ 'ਚ ਇਹ ਕਹਿ ਕੇ ਜਾਂਦਾ ਹੈ। ਹੁਣ ਇਸ ਸਾਰੇ 'ਚ ਜੇ ਸੈਕਟਰੀ ਆਫ ਡਿਫੈਂਸ ਦੇ ਅਸਿਸਟੈਂਟ ਨੇ ਕਿਹਾ ਵੀ ਉਹਦੇ 'ਚੋਂ ਕੁਆਡ ਦਾ ਜ਼ਿਕਰ ਨਹੀਂ ਕਰਦੇ ਹੈ, ਔਰ ਇਹ ਸਾਰੇ ਨੂੰ ਵੀ ਜਿਹੜਾ ਉਹਨਾਂ ਨੇ ਜਿਹੜਾ ਸਰਜੀਓ ਹੀ ਬਰੀਫ ਕਰਦਾ ਵੀ ਉਹ ਆ ਰਿਹਾ। ਹੁਣ ਇਸ ਸਾਰੇ ਦੇ ਨਾਲ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕੋਈ ਅਫੀਸ਼ੀਅਲ ਇੰਟੀਮੇਸ਼ਨ, ਕੋਈ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਬਰੀਫਿੰਗ ਨਹੀਂ ਸੀ ਕਿ ਜੀ ਸੈਕਟਰੀ ਆਫ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਆ ਰਿਹਾ। ਤਾਂ ਉਹ ਵੀ ਉਨੀ ਕੀ ਗੱਲ ਕਰ ਰਿਹਾ ਕਿ ਨਾ ਉਹਨਾਂ ਦਾ ਕੋਈ ਕੁਆਡ 'ਚ ਨਾ ਜਿਹੜਾ ਉਹ ਦੂਸਰੇ ਹਵਾਲੇ ਨਾਲ ਗੱਲਬਾਤ ਹੈ। ਹੁਣ ਇੱਕ ਜਿਹੜੀ ਡਿਵੈਲਪਮੈਂਟ ਨੂੰ ਉਹ ਇਹ ਵੀ ਮੋਦੀ ਨੇ ਆਪਣੇ ਤੇ ਬਰੀਫ ਕੀਤਾ ਹੈ ਜਾਂ ਸਰਜੀਓ ਨੇ ਕੀਤਾ ਹੈ, ਟਰੰਪ ਨੇ ਆਪਣੇ ਸੋਸ਼ਲ ਅਕਾਊਂਟ ਤੇ ਨਹੀਂ ਦਿੱਤਾ ਹੈ। US ਪ੍ਰੈਜ਼ੀਡੈਂਟ ਟਰੰਪ ਡਾਇਲਸ ਪ੍ਰਾਈਮ ਮਿਨਿਸਟਰ ਮੋਦੀ, ਡਿਸਕਸਿਸ ਨੀਡ ਫॉर ਕੀਪਿੰਗ ਸਟੇਟ ਆਫ ਹਾਰਮੂਜ਼ ਓਪਨ। ਹੁਣ ਟਰੰਪ ਨੇ ਨਹੀਂ, ਅਦਰਵਾਈਜ਼ ਹੁੰਦਾ ਸੀ ਟਰੰਪ ਲਿਖਦਾ ਸੀ ਕਿ ਆਈ ਟਾਕਡ ਵਿਦ ਮਾਈ ਫਰੈਂਡ ਮੋਦੀ, ਗੁੱਡ 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 ਇਹ ਉਹ। ਟਰੰਪ ਨੇ ਜ਼ਿਕਰ ਤੱਕ ਵੀ ਨਹੀਂ ਕੀਤਾ ਔਰ ਮੋਦੀ ਨੇ ਇਸ ਦੇ ਉੱਤੇ ਆਪਣਾ ਮੈਂਸ਼ਨ ਕੀਤਾ ਕਿ ਜੀ ਟਰੰਪ ਦੀ ਕਾਲ ਆਈ ਔਰ ਉਹਦੇ ਚ ਰਿਸੀਵਡ ਅ ਕਾਲ ਫਰਮ ਪ੍ਰੈਜ਼ੀਡੈਂਟ ਟਰੰਪ ਐਂਡ ਹੈਡ ਅ ਯੂਜ਼ਫੁਲ ਐਕਸਚੇਂਜ ਆਫ ਵਿਊਜ਼ ਔਨ ਦਾ ਸਿਚੁਏਸ਼ਨ ਇਨ ਵੈਸਟ ਏਸ਼ੀਆ। ਇੰਡੀਆ ਸਪੋਰਟਸ ਡੀ-ਐਸਕੇਲੇਸ਼ਨ and restoration of peace at the earliest, ensuring that the Strait of Hormuz remains open, secure and accessible is essential for the whole world, said Modi in a post. ਉਹਨੇ ਟਰੰਪ ਨੂੰ ਕਿਹਾ ਕਿ ਜੀ ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਟੇਟ ਆਫ ਹਰਮਿਊਸ ਹੈ ਇਸ ਨੂੰ ਖੁੱਲ੍ਹਾ ਰੱਖਿਆ ਜਾਏ ਔਰ ਨਾਲ ਦੀ ਨਾਲ ਹਾਲ ਉਹਨਾਂ ਦਾ ਆਪਣਾ ਇਹ ਹੋ ਰਿਹਾ ਵੀ ਅੱਜ ਜਿਹੜਾ ਡਾਲਰ ਦੇ ਮੁਕਾਬਲੇ ਉਹਨਾਂ ਦਾ ਰੁਪਈਆ ਹੈ ਉਹ 93.88 ਯਾਨੀ 94 ਰੁਪਏ ਦੇ ਪਹੁੰਚ ਗਿਆ। ਹਾਲਾਂਕਿ ਇਹਨਾਂ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਹੈ ਉਹ ਬੜੀ ਬੁਰੀ ਤਰ੍ਹਾਂ ਡਿਪਲੀਟ ਹੋ ਰਿਹਾ ਹੈ। ਅਜੇ ਇੱਕ ਹਫ਼ਤਾ ਪਹਿਲਾਂ ਇਹਨਾਂ ਨੇ $13 ਬਿਲੀਅਨ ਜਿਹੜਾ ਹੈ ਉਸ ਦੇ ਵਿੱਚ ਪਾਇਆ ਸੀ ਔਰ ਕੋਈ ਉਹਨਾਂ ਦੇ ਕੋਲ ਕੋਈ ਸਟ੍ਰੈਟਜੀ ਨਹੀਂ ਹੈ। ਕੋਈ ਅਮਰੀਕਾ ਨੇ ਬਸ ਇੰਨਾ ਕੁ ਰੱਖਿਆ ਕਿ ਵੀ ਉੱਥੇ ਟਿਕਾਣੇ ਰੱਖਿਆ ਹੋਇਆ ਔਰ ਈਵਨ ਜਿਵੇਂ ਕੱਲ੍ਹ ਆਪੋਜੀਸ਼ਨ ਨੇ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਵੀ ਕਿ ਵੀ ਇੰਡੀਆ ਕੋਲ ਬ੍ਰਿਕਸ ਦੀ ਪ੍ਰੈਜ਼ੀਡੈਂਸੀ ਹੈ, ਵੀ ਤੁਸੀਂ ਜੇ ਕੋਈ ਡਿਸਕਸ਼ਨ ਹੀ ਕਰਨੀ ਹੈ ਉਹਨੂੰ ਐਡਵਾਂਸ ਕਰ ਲਓ, ਆਪਣਾ ਕੋਈ ਤਾਂ ਭਾਰ ਦੱਸੋ ਵੀ ਤੁਹਾਡੀ ਕੋਈ ਹੋਂਦ ਹੈ। ਲੇਕਿਨ ਜੇ ਹੁਣ ਕਿਸੇ ਨੇ ਫੈਸਲਾ ਹੀ ਕਰ ਲਿਆ ਕਿ ਵੀ ਅਸੀਂ ਜਿਹੜਾ ਉਹ ਬੇਰਾਂ ਵੱਟੇ ਵੀ ਆਪਣਾ ਮੁੱਲ ਨਹੀਂ ਪਾਉਣਾ ਹੈ ਤਾਂ ਫਿਰ ਇਹੀ ਡਿਕਲਾਈਨ ਹੁੰਦਾ ਜਦੋਂ ਕਿਸੇ ਦੀ ਪੁੱਛਗਿੱਛ ਹੁੰਦੀ ਹੈ ਘਰਾਂ ਦੇ ਵਿੱਚ ਵੀ। ਜਦੋਂ ਤੱਕ ਕੋਈ ਅਹਿਮੀਅਤ ਵਾਲਾ ਹੁੰਦਾ ਉਹਦੇ ਆਲੇ ਦੁਆਲੇ ਸਾਰੇ ਘੁੰਮਦੇ ਹੁੰਦੇ ਨੇ, ਜਦੋਂ ਲੱਗਦਾ ਕਿ ਬਈ ਇਹਦੇ ਪੱਲੇ ਨਹੀਂ ਆ ਫਿਰ ਉਹ ਸਿਰ ਤੇ ਫਟੋਕੀ ਮਾਰਦੇ ਨੇ। ਹੁਣ ਭਾਰਤ ਦਾ ਹਾਲ ਇਹ ਹੈ ਵੀ ਆਉਂਦਾ ਜਾਂਦਾ ਸਾਰਾ ਸਿਰ ਤੇ ਫਟੋਕੀ ਮਾਰ ਕਹਿੰਦਾ ਕਿਵੇਂ ਮੋਦੀ। ਔਰ ਕੱਲ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਉਹਨਾਂ ਦਾ ਮੀਡੀਆ ਕਹਿ ਰਿਹਾ ਵੀ ਇਹਨੂੰ ਕੀ ਹੋਇਆ ਵੀ 2014 ਤੋਂ ਕਦੇ ਵੀ ਇਹ ਤਾਂ ਖੜਾ ਖੜਾ ਕਈ ਘੰਟੇ ਜਬਲੀਆਂ ਮਾਰਦਾ ਰਹਿੰਦਾ। 20-21 ਮਿੰਟ ਦਾ ਲੈਕਚਰ, ਮੂੰਹ ਸੁੱਕ ਰਿਹਾ ਚਿਹਰਾ। ਔਰ ਮੈਂ ਅੱਜ ਫਿਰ ਉਹਦੀਆਂ ਵੀਡੀਓ ਕਲਿੱਪਸਾਂ ਦੂਸਰੀਆਂ ਦੇਖੀਆਂ, ਉਹ ਤਾਂ ਇਵੇਂ ਹੀ ਹੈ ਵੀ ਇਹ ਇਹਨਾਂ 28 ਦਿਨਾਂ 'ਚ ਜਿਹੜਾ ਉਹ 10 ਸਾਲ ਬੁੱਢਾ ਹੋ ਗਿਆ। ਸੋ ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।